आने वाला पीरियड कोई सुखावा नहीं है। ये मजहबां, नस्लां और नैशनैलिटीज़ और पैट्रियाटिज़म के नाम थले बहुत सारा खून बहन वाला। आई कुड बी रॉन्ग, बट हिटलर आल्सो हैड Jewish blood. That Zelensky is Jewish means absolutely nothing. Wise Jewish people say that most ardent anti-Semites are usually Jews. Such lies are meant to blame the Jews themselves for the most terrible crimes in history and thus free the oppressors of the Jews from their responsibilities. The Russian Foreign Minister Lavrov's remarks are both an unforgivable and outrageous statement as well as a terrible historical error. Jews did not murder themselves in the Holocaust. The lowest level of racism against Jews is to accuse Jews themselves of anti-Semitism. ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਰੂਸ ਦੇ ਵਿਦੇਸ਼ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਜਰਮਨ ਵਿੱਚ ਯਹੂਦੀਆਂ ਤੇ ਜ਼ੁਲਮ ਕਰਨ ਵਾਲੇ ਹਿਟਲਰ ਦਾ ਪਿਛੋਕੜ ਵੀ ਯਹੂਦੀ ਸੀ, ਜਿਸ ਤਰ੍ਹਾਂ ਕਿ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਵੀ ਇੱਕ ਯਹੂਦੀ ਹੈ। ਇਸ ਬਿਆਨ ਤੇ ਇਜ਼ਰਾਈਲ ਪੂਰੀ ਤਰ੍ਹਾਂ ਭੜਕ ਉੱਠਿਆ ਅਤੇ ਉਸ ਨੇ ਰੂਸ ਨੂੰ ਮਾਫੀ ਮੰਗਣ ਲਈ ਕਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਬਾਈਡਨ ਨੇ ਕੱਲ੍ਹ ਜਿਹੜੀ ਵਾਈਟ ਹਾਊਸ ਦੇ ਵਿੱਚ ਜਰਨਲਿਸਟ ਦੇ ਨਾਲ ਮਿਲਣੀ ਕਈ ਸਾਲਾਂ ਦੇ ਬਾਅਦ ਹੋਈ, 200-300 ਤੋਂ ਜ਼ਿਆਦਾ ਦੀ ਗੈਦਰਿੰਗ ਸੀ, ਉਹਦੇ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਵੀ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਲਿਬਰਲ ਜਿਹੜਾ ਸਿਸਟਮ ਬਣਿਆ ਸੀ ਉਹ ਟੁੱਟ ਰਿਹਾ ਬੜੀ ਤੇਜ਼ੀ ਨਾਲ। ਅੱਛਾ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕਿਵੇਂ ਮਜ਼ਹਬ, ਪੈਟਰੀਓਟਿਜ਼ਮ, ਨੈਸ਼ਨਲਿਜ਼ਮ ਔਰ ਰੇਸ, ਇਹ ਸਾਰੇ ਫੈਕਟਰ ਵਾਪਸ ਆ ਰਹੇ ਨੇ ਹਿਸਟਰੀ 'ਚ, ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਦਫਨਾ ਦਿੱਤਾ ਗਿਆ ਔਰ ਅਸੀਂ ਇੱਕ ਲਿਬਰਲ ਸੁਸਾਇਟੀ, ਇੱਕ ਐਕਸੈਪਟੇਬਲ ਸੁਸਾਇਟੀ ਦੇ ਰੂਪ 'ਚ ਅੱਗੇ ਜਾ ਰਹੇ ਹਾਂ। ਉਹਦੇ 'ਚ ਕਿਉਂਕਿ ਸੈਕੰਡ ਵਰਲਡ ਵਾਰ ਦੇ ਵੱਡੇ ਕਾਰਨਾਂ 'ਚ ਇੱਕ ਨਾਜ਼ੀਆਂ ਦੀ ਨਸਲਵਾਦੀ ਵਿਚਾਰਧਾਰਾ ਸੀ ਕਿ ਭਾਈ ਉਹ ਵਾਈਟ ਰੇਸ ਦੀ ਸੁਪਰਾਮੇਸੀ, ਔਰ ਜਿਵੇਂ ਉਹਨਾਂ ਨੇ ਫਿਰ ਯਹੂਦੀਆਂ ਨਾਲ, ਜਿਪਸੀਆਂ ਨਾਲ ਔਰ ਰਾਜਸੀ ਵਿਰੋਧੀਆਂ ਨਾਲ ਨਜਿੱਠਿਆ ਔਰ ਦੁਨੀਆ 'ਚ ਆਵਾਜ਼ ਆਈ ਕਿ ਨੈਵਰ ਅਗੇਨ। ਪਰ ਅਸੀਂ ਦੇਖ ਰਹੇ ਹਾਂ ਵੀ ਈਵਨ ਬੜੇ ਮੁਸ਼ਕਿਲ ਨਾਲ ਪ੍ਰੈਜ਼ੀਡੈਂਟ ਮੈਕਰੋਨ ਫ੍ਰੈਂਚ ਦੇ ਜਿੱਤ ਸਕੇ ਨੇ ਆਪਣੀ ਰਾਈਵਲ ਨੂੰ, ਪਰ ਤੁਸੀਂ ਦੇਖੋ ਰੇਸਿਸਟ ਵੋਟ ਬੈਂਕ ਕਿੰਨਾ ਅੱਗੇ ਗਿਆ। ਪ੍ਰੈਜ਼ੀਡੈਂਟ ਟਰੰਪ ਇੱਥੇ ਕਿੰਨਾ ਵੱਡਾ ਉਹਨਾਂ ਦਾ ਸਪੋਰਟ ਬੇਸ ਸੀਗਾ, ਪਹਿਲਾਂ ਵੀ ਰਿਹਾ ਔਰ ਹੁਣ ਵੀ ਹੈ। ਇਸੇ ਤਰ੍ਹਾਂ ਅਸੀਂ ਯੂਰਪ ਦੇ ਵਿੱਚ ਵੀ ਭਾਰਤ ਦੇ ਹਵਾਲੇ ਨਾਲ ਤੋਂ ਬਿਲਕੁਲ ਹੀ ਮਜ਼ਹਬ ਹਿੰਦੁਸਤਾਨ 'ਤੇ ਆ ਗਏ ਨੇ ਔਰ ਨਫ਼ਰਤ ਨਾਲ ਭਰੇ ਹੋਏ। ਹੁਣ ਰਸ਼ੀਆ ਜਦੋਂ ਪੁਤਿਨ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਅਤੇ ਜਿਹੜਾ ਯੂਕਰੇਨੀਅਨ ਚਰਚ, ਉਹ ਤਾਂ ਜ਼ਾਹਰ ਹੈ ਕੈਥੋਲਿਕ ਨੇ, ਪੋਪ ਨਾਲ ਜੁੜੇ ਹੋਏ, ਪਰ ਗ੍ਰੀਕ ਆਰਥੋਡਾਕਸ ਚਰਚ ਵਾਲਿਆਂ ਨੇ, ਉਹਨਾਂ ਦੇ ਹੈੱਡ ਨੇ ਪੁਤਿਨ ਨੂੰ ਤਾਂ ਨਵਾਜਿਆ ਕਿ ਵੀ ਤੂੰ ਤਾਂ ਬਹੁਤ ਵੱਡਾ ਸੇਵੀਅਰ ਹੈ ਇਸ ਧਰਤੀ ਦੀ ਸਿਵਲਾਈਜੇਸ਼ਨ ਦਾ ਔਰ ਜੀਸਸ ਦਾ ਤੇਰੇ 'ਤੇ ਬੜਾ ਕਰਮ ਹੈ। ਸੋ ਜ਼ਾਹਰ ਹੈ ਕਿ ਵੀ ਅਸੀਂ ਇਹ ਦੇਖਿਆ ਕਿ ਵੀ ਇਹ ਤਾਂ ਇੱਕਦਮ ਉਹੀ ਓਲਡ ਜਿਹੜਾ ਵਰਲਡ ਜਿਹਦੇ 'ਚ ਕਿ ਡਿਵੀਜ਼ਨ ਦਾ ਇੱਕ ਕਾਰਨ ਸੀ। ਫਿਰ ਕਿਉਂਕਿ ਯੂਕਰੇਨ ਜਿਹੜਾ ਕਿ ਰੈਜ਼ਿਸਟ ਕਰ ਰਿਹਾ ਰਸ਼ੀਅਨ ਇਨਵੇਜ਼ਨ ਨੂੰ, ਉਹਨਾਂ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਬੇਸ਼ੱਕ ਉਹ ਵੀ ਇੱਕ ਕੈਨੇਡੀਅਨ ਸੀ ਲੇਕਿਨ ਉਹ ਜੂਇਸ਼ ਹੈ, ਯਹੂਦੀ ਹੈ। ਹੁਣ ਇਜ਼ਰਾਈਲ ਹਾਲਾਂਕਿ ਜਿਹੜਾ ਕਿ ਯਹੂਦੀਆਂ ਦਾ ਮੁਲਕ ਹੈ, ਉਹ ਬੜਾ ਬਚ ਕੇ ਕਰ ਰਹੇ ਸੀ, ਉਹਨਾਂ ਨੇ ਸਪੋਰਟ ਵੀ ਕੀਤਾ ਰਸ਼ੀਆ ਨੂੰ ਐਗਰੈਸਰ ਕਹਿਣ ਦੇ ਮੱਥਿਆਂ ਦਾ, ਪਰ ਕੋਈ ਖੁੱਲ੍ਹ ਕੇ ਉਹਦਾ ਵਿਰੋਧ ਵੀ ਨਹੀਂ ਸੀ ਕਰ ਰਹੇ। ਜਦੋਂ ਕਿ ਰਸ਼ੀਆ ਰਿਪੀਟਡਲੀ ਜਿਹੜਾ ਉਹ ਜ਼ੈਲੈਂਸਕੀ ਨੂੰ ਨਾਜ਼ੀ ਕਹਿ ਰਹੇ ਸੀ ਕਿ ਨਾਜ਼ੀ ਹੈ ਔਰ ਅਸੀਂ ਡੀ ਰੈਡੀਕਲਾਈਜ਼ ਔਰ ਡੀ ਨਾਜ਼ੀਫਿਕੇਸ਼ਨ ਕਰਾਂਗੇ ਯੂਕਰੇਨ ਦੀ। ਹੁਣ ਅੰਦਰ ਕੀ ਚੱਲ ਰਿਹਾ ਇਸ ਗੱਲ ਦਾ ਧਿਆਨ ਰਹੇ। ਜਦੋਂ ਅਸੀਂ ਯਹੂਦੀਆਂ ਦੀ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ ਸੈਕੰਡ ਵਰਲਡ ਵਾਰ 'ਚ, ਇਕੱਲੇ ਜਰਮਨ 'ਚ ਨਹੀਂ, ਫਿਰ ਜਿੱਥੇ ਰੂਸ 'ਚ ਅੱਜ ਵੀ ਤੁਹਾਨੂੰ ਅਮਰੀਕਾ 'ਚ ਵੀ ਰਸ਼ੀਅਨ ਜੂ ਜ਼ਿਆਦਾ ਮਿਲਣਗੇ ਬਾਕੀਆਂ ਨਾਲੋਂ। ਈਸਟਰਨ ਜਿਹਦੇ ਪੋਲੈਂਡ ਹੋਏ ਔਰ ਇੱਥੇ ਹੋਏ, ਹੰਗਰੀ ਹੋਏ, ਰੋਮੇਨੀਆ ਹੋਏ ਔਰ ਸਰਬੀਆ ਹੋਏ, ਅੱਗੇ ਵੱਧ ਕੇ ਇਹਨਾਂ ਨੇ ਯਹੂਦੀ ਮਾਰੇ ਸੀ। ਕੋਈ ਰਸ਼ੀਅਨ ਜਿਹੜੇ ਨੇ ਉਹ ਉਹਨਾਂ ਦਾ ਆਪਣਾ ਇਸ ਕਿਸਮ ਦਾ ਰਿਹਾ ਪਾਰਟ। ਹਾਲਾਂ ਜਿਹੜਾ ਇਹਨਾਂ ਦੀ ਸਾਰੀ ਫਿਲਾਸਫੀ ਦੇਣ ਵਾਲਾ ਸੀ ਕਮਿਊਨਿਜ਼ਮ ਦਾ, ਕਾਰਲ ਮਾਰਕਸ, ਉਹ ਯਹੂਦੀ ਸੀ ਖੁਦ ਵੀ। ਲੇਕਿਨ ਹੁਣ ਕਿਵੇਂ ਇਹ ਰੇਸ ਫੈਕਟਰ ਔਰ ਇਹ ਮਜ਼ਹਬ ਫੈਕਟਰ ਅੰਦਰੋਂ ਅੰਦਰ ਚੱਲ ਰਿਹਾ ਹੈ
ਕਿ ਰਸ਼ੀਆ ਦੇ ਫੋਰਨ ਮਿਨਿਸਟਰ ਮਿਸਟਰ ਸਰਜੀ ਲੈਵਰੋਵ ਉਹ ਇੱਕ ਇੰਟਰਵਿਊ ਦੇ ਰਹੇ ਸੀ ਇਟਾਲੀਅਨ ਟੀਵੀ ਪ੍ਰੋਗਰਾਮ ਨੂੰ ਜ਼ੋਨਾ ਬਿਆਨਕਾ ਐਤਵਾਰ। ਔਰ ਇਹ ਇੱਕ ਹਫ਼ਤੇ, ਹਾਲਾਂਕਿ ਹਫ਼ਤਾ ਪਹਿਲਾਂ ਹੀ ਇਜ਼ਰਾਈਲ ਦੇ ਵਿੱਚ ਹੋਲੋਕਾਸਟ ਰਿਮੈਂਬਰੈਂਸ ਡੇ ਮਨਾਇਆ ਗਿਆ, ਤੇ ਉਸ ਇੰਟਰਵਿਊ 'ਚ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਉਹ ਕਿਵੇਂ ਇਹ ਕਲੇਮ ਕਰਦਾ ਹੈ ਕਿ ਜੀ ਉਹ ਡੀ-ਨਾਜ਼ੀਫਾਈ ਕਰ ਰਹੇ ਨੇ ਯੂਕਰੇਨ ਨੂੰ, ਜਦੋਂ ਕਿ ਜਿਹੜਾ ਜ਼ੈਲੈਂਸਕੀ ਹੈ ਪ੍ਰੈਜ਼ੀਡੈਂਟ ਯੂਕਰੇਨ ਦਾ, ਉਹ ਤਾਂ ਖੁਦ ਯਹੂਦੀ ਹੈ। ਹੁਣ ਉਹਦੇ ਜਵਾਬ 'ਚ ਉਹਨੇ ਕੀ ਕਿਹਾ, ਇਸ ਵੇਲੇ ਇਹਨੇ ਪੂਰੀ ਤਰਥਲੀ ਮਚਾਈ ਹੋਈ ਹੈ ਕਿ ਭਾਈ ਇਹ ਕਿੰਨਾ ਐਂਟਾਈ ਸੈਮਿਟਿਜ਼ਮ ਚੱਲ ਰਿਹਾ। ਇਜ਼ਰਾਈਲ ਨੇ ਤਾਂ ਰਸ਼ੀਅਨ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ, ਮਾਫੀ ਮੰਗਣ ਨੂੰ ਕਿਹਾ, ਗੱਲ ਹੋਰ ਪਾਸੇ ਵੀ ਜਾ ਸਕਦੀ ਹੈ। ਹੁਣ ਉਹਦੇ 'ਚ ਲੈਵਰੋਵ ਕਹਿੰਦਾ, ਉਹਦੇ ਐਗਜ਼ੈਕਟ ਲਫ਼ਜ਼ ਮੈਂ ਕੋਟ ਕਰ ਰਿਹਾ, I could be wrong, but Hitler also had Jewish blood. That Zelensky is Jewish means absolutely nothing. Wise Jewish people say that most ardent anti-Semites are usually Jews. ਹੁਣ ਉਹਨੇ ਇੱਕ ਨਹੀਂ ਦੋ ਅੱਗ ਲਾਉਣ ਵਾਲੀਆਂ ਗੱਲਾਂ ਕੀਤੀਆਂ। ਪਹਿਲਾਂ ਤਾਂ ਉਹਨੇ ਕਿਹਾ ਵੀ ਜ਼ੈਲੈਂਸਕੀ ਜੇ ਯਹੂਦੀ ਹੈ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਉਹ ਨਾਜ਼ੀਆਂ ਵਾਲਾ ਨਾਜ਼ੀ ਤਰਜ਼ ਨਹੀਂ ਹੈ। ਉਹਨੂੰ ਕਿਹਾ ਹਿਟਲਰ ਵੀ ਤਾਂ ਯਹੂਦੀ ਸੀ, ਉਹਦੇ 'ਚ ਵੀ ਜੂਇਸ਼ ਬਲੱਡ ਸੀ। ਫਿਰ ਉਹਨੇ ਕਿਹਾ ਵੀ ਅੱਜ ਵੀ ਜਿਹੜਾ ਸਭ ਤੋਂ ਜ਼ਿਆਦਾ ਜਿਹੜੇ ਯਹੂਦੀਆਂ ਨੂੰ ਹੇਟ ਕਰਨ ਵਾਲੇ ਐਂਟਾਈ ਸੈਮਾਈਟ ਨੇ ਉਹ ਖੁਦ ਯਹੂਦੀ ਨੇ। ਹੁਣ ਇਹ ਬਿਆਨ ਆਉਣ ਦੀ ਦੇਰ ਹੀ ਸੀ ਕਿ ਵੀ ਇਹ ਪੋਲੀਟੀਕਲ ਸਪੈਕਟਰਮ ਦੇ ਵਿੱਚ ਨਾਲ ਦੀ ਨਾਲ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨਾਫਤਲੀ ਬੈਨੇਟ ਨੇ ਕਿਹਾ, such lies are meant to blame the Jews themselves for the most terrible crimes in history and thus free the oppressors of the Jews from their responsibilities। ਕਿ ਵੀ ਇਸ ਕਿਸਮ ਦੀ ਬਿਆਨਬਾਜ਼ੀ ਇਹੀ ਦੱਸਣ ਲਈ ਕੀਤੀ ਜਾਂਦੀ ਹੈ ਜੇ ਤੁਸੀਂ ਆਪ ਹੀ ਕਰ ਰਹੇ ਹੋ। ਔਰ ਇਹ ਗੱਲ ਗਲਤ ਨਹੀਂ ਹੈ ਕਿ ਹੁਣ ਜਦੋਂ ਤੁਸੀਂ ਜੂਨ 84 ਦੇ ਹਵਾਲੇ ਨਾਲ ਸਿੱਖ ਨਸਲਕੁਸ਼ੀ ਦੀ ਗੱਲ ਕਰੋ ਤੇ ਤੁਹਾਨੂੰ ਆਪਣਿਆਂ 'ਚੋਂ ਮਿਲ ਜਾਣਗੇ ਜਿਹੜੇ ਇਸ ਕਿਸਮ ਦੀ ਮੈਂਟੈਲਿਟੀ ਦਾ ਸ਼ਿਕਾਰ ਨੇ ਕਿ ਜੀ ਅਸੀਂ ਤਾਂ ਆਪ ਹੀ ਆਪਣੀ ਪ੍ਰੋਸੀਕਿਊਸ਼ਨ ਕਰਾਈ ਹੈ, ਕੀ ਲੋੜ ਸੀ ਅੰਦਰ ਪਿੰਡਾਂ ਵਾਲਿਆਂ ਨੂੰ ਹਥਿਆਰ ਰੱਖਣ ਦੀ, ਕੀ ਲੋੜ ਸੀ ਰਹੀ ਜਾਂਦੇ ਇੱਥੇ, ਕੀ ਏਡਾ ਖਾਲਿਸਤਾਨ ਖੁਣੋ ਥੋੜ੍ਹਾ। ਸੋ ਮਤਲਬ ਇਹ ਹੈ ਵੀ ਜ਼ੁਲਮ ਵੀ ਤੁਹਾਡੇ ਤੇ ਹੋ ਰਿਹਾ ਹੈ ਤੇ ਤੁਹਾਨੂੰ ਇਹ ਸਾਈਕੀ ਵੀ ਦਿੱਤੀ ਜਾ ਰਹੀ ਹੈ ਕਿ ਭਾਈ ਤੁਸੀਂ ਖੁਦ ਹੀ ਜ਼ਿੰਮੇਵਾਰ ਹੋ ਇਹ ਸਾਰੇ ਦੇ। ਔਰ ਇਹ ਅਲਟੀਮੇਟਲੀ ਤੁਸੀਂ ਫਿਰ ਉਸ ਕਿਸਮ ਦਾ ਜਿਹੜਾ ਉਸ ਮਾਈਂਡ ਸੈਟ ਦੇ ਵਿੱਚ ਰਹਿਣ ਲੱਗ ਜਾਂਦੇ ਹੋ। ਔਰ ਇਸੇ ਤਰ੍ਹਾਂ ਉਹਨਾਂ ਨੇ ਇਹ ਮਿਸਟਰ ਯਾਰ ਲੈਪਿਡ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਇਜ਼ਰਾਈਲ ਦੇ, ਉਹਨਾਂ ਨੇ ਤਾਂ ਹੋਰ ਵੀ ਸਖਤ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਰਸ਼ੀਅਨ ਫੋਰਨ ਮਿਨਿਸਟਰ ਲੈਵਰੋਵ's remarks are both an unforgivable and outrageous statement as well as a terrible historical error. Jews did not murder themselves in the Holocaust. The lowest level of racism against Jews is to accuse Jews themselves of anti-Semitism। ਉਹਨਾਂ ਨੇ ਕਿਹਾ ਜੀ ਅਸੀਂ ਆਪਣਿਆਂ ਨੂੰ ਆਪ ਹੀ ਮਾਰਿਆ, ਇਸ ਤੋਂ ਘਟੀਆ ਕੋਈ ਗੱਲ ਨਹੀਂ ਹੋ ਸਕਦੀ। ਹਾਲਾਂ ਜਿਹੜੀ ਗੱਲ ਉਹਨੇ ਸਰਜੀ ਲੈਵਰੋਵ ਨੇ ਕਹੀ ਉਹਦਾ ਵੀ ਬੇਸ ਤਾਂ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਇਹਨਾਂ ਦਾ ਵਕੀਲ ਸੀ ਔਰ ਜਿਹੜੀ ਈਵਨ ਇਹਦੀ ਬਿਲਵਡ ਸੀਗੀ, ਬਾਅਦ ਦੇ ਵਿੱਚ ਉਹਨਾਂ ਦੋਨਾਂ ਨੇ ਜਦੋਂ ਫੌਜਾਂ ਆ ਗਈਆਂ ਰਸ਼ੀਆ ਦੀਆਂ, ਅਮਰੀਕਨ ਸੁਸਾਈਡ ਕਰ ਲਿਆ ਸੀ ਹਿਟਲਰ ਨੇ ਜਾਂ ਦੂਜੇ, ਕਿਹਾ ਜਾਂਦਾ ਹੈ ਕਿ ਉਹਦੇ ਵਾਲਾਂ ਦਾ ਜਦੋਂ DNA ਵਗੈਰਾ ਚੈੱਕ ਕੀਤਾ ਗਿਆ ਜਿਹਦੇ ਨਾਲ ਉਹ ਰਹਿ ਰਿਹਾ ਸੀ ਉਹ ਵੀ ਯਹੂਦੀ ਸੀ। ਔਰ ਇੱਕ 1953 ਜਾਂ ਸਮਥਿੰਗ 'ਚ ਉਹਨਾਂ ਦਾ ਜਿਹੜਾ ਵਕੀਲ ਸੀ ਇਹਦਾ ਹਿਟਲਰ ਦਾ, ਉਹਨੇ ਜਿਹੜੀ ਆ ਸਵੈ ਜੀਵਨੀ ਲਿਖੀ, ਉਹਦੇ 'ਚ ਉਹਨੇ ਕਿਹਾ ਸੀ ਕਿ ਜੀ ਹਿਟਲਰ ਦਾ ਗ੍ਰੈਂਡਫਾਦਰ ਦਾਦਾ ਜਿਹੜਾ ਹੈ ਉਹ ਯਹੂਦੀ ਸੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਉਹਦਾ ਜਿਹੜੀ ਸ਼ੇਪ, ਕਿਉਂਕਿ ਸੈਮਾਈਟਸ ਦਾ ਇੱਕ ਹੈ ਜਿਹੜੀਆਂ ਉਹ ਹਿਟਲਰ ਮੁੱਛਾਂ ਵੀ ਰੱਖਦਾ ਸੀ, ਉਹਦਾ ਨੱਕ ਜਿਹੜਾ ਉਹ ਯਹੂਦੀਆਂ ਵਾਲਾ ਜਾਂ ਦੂਜਾ ਉਹ ਸਿਮਟਮ ਨੂੰ ਰੋਕਣ ਦੇ। ਪਰ ਇਹ ਫਰਕ ਨਹੀਂ ਪੈਂਦਾ ਕਿਉਂਕਿ ਇਹ ਤੁਸੀਂ ਦੇਖੋਗੇ ਕਿ ਵੀ ਜੇ ਅਸੀਂ ਈਵਨ ਜੇ ਹੁਣ ਜਹਾਂਗੀਰ ਦੇ ਹਵਾਲੇ ਨਾਲ ਜਿਹਨੇ ਗੁਰੂ ਅਰਜਨ ਸਾਹਿਬ ਦੀ ਪਰਸੀਕਿਊਸ਼ਨ ਕੀਤੀ ਤੇ ਇੱਕ ਪਾਸੇ ਉਹ ਜੋਧਾ ਬਾਈ ਰਾਜਪੂਤਣੀ ਹੈ ਔਰ ਕੋਈ ਐਸਾ ਨਹੀਂ ਹੈ ਕਿ ਕੌਣ ਕਿੱਥੋਂ ਆਇਆ। ਹੁਣ ਅਮਿਤਾਭ ਬੱਚਨ ਜਿਹਨੇ ਨਵੰਬਰ 84 ਦੇ ਵਿੱਚ ਜਿਹੜਾ ਇਹ ਕਿਹਾ ਕਿ ਜੀ ਇਹ ਖੂਨ ਕੇ ਛੀਂਟੇ ਕਾਤਲੋਂ ਕੇ ਘਰੋਂ ਤੱਕ ਪਹੁੰਚਾ ਦਿਓ, ਉਹਦੀ ਮਾਂ ਜਿਹੜੀ ਹੈ ਤੇਜਵੰਤ ਕੌਰ ਬੇਦੀ, ਜਿਹੜੀ ਗੁਰੂ ਨਾਨਕ ਸਾਹਿਬ ਦੇ ਡਾਇਰੈਕਟ ਡਿਸੈਂਡੈਂਟ ਬੇਦੀ ਖਾਨਦਾਨ, ਉਹਨਾਂ ਦੀ ਡਾਟਰ ਉਹਦੀ ਮਾਂ। ਸੋ ਇਹਦੇ ਨਾਲ ਕੀ ਫਰਕ ਪੈਂਦਾ? ਇਹ ਇੱਕ ਤਾਕਤ ਹਥਿਆਉਣ ਲਈ ਔਰ ਇੱਕ ਮਾਈਂਡ ਸੈਟ ਹੁੰਦਾ ਹੈ, ਉਹਦੇ 'ਚ ਕੌਣ ਕਿੱਥੇ ਫਿੱਟ ਹੁੰਦਾ। ਲੇਕਿਨ ਇਸ ਪੀਰੀਅਡ 'ਚ ਰਸ਼ੀਅਨ ਫੋਰਨ ਮਿਨਿਸਟਰ ਦੇ ਮੂੰਹੋਂ ਭਾਵੇਂ ਇਹ ਇੱਕ ਸਵਾਲ ਦੇ ਜਵਾਬ 'ਚ ਨਿਕਲਿਆ, ਕੋਈ ਉਹਦੀ ਪ੍ਰੀਪੇਅਰਡ ਸਟੇਟਮੈਂਟ ਨਹੀਂ ਸੀ, ਪਰ ਇਹ ਇੱਕ ਮਾਈਂਡ ਸੈਟ ਦੱਸ ਰਿਹਾ ਹੈ ਕਿ ਇਹ, ਔਰ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਕਿ ਵੀ ਜਿਹੜਾ ਲਿਬਰਲ ਸੈਟਅਪ ਸੀ ਉਹ ਟੁੱਟ ਰਿਹਾ ਹੈ
ਕਿ ਤੁਸੀਂ ਕਿਸੇ ਨੂੰ ਐਵੈਲੂਏਟ ਕਰਨ ਲੱਗੇ, ਕਿਸੇ ਸਿਚੁਏਸ਼ਨ ਨੂੰ ਤੁਸੀਂ ਮਜ਼ਹਬ, ਰੇਸ ਉਸ ਸਾਰੇ ਨਾਲ ਜੋੜ ਕੇ ਦੇਖ ਰਹੇ ਹੋ, ਹਾਲਾਂ ਉਹਨਾਂ ਦਾ ਕਿਸੇ ਚੀਜ਼ ਨਾਲ ਕੋਈ ਸਬੰਧ ਨਹੀਂ ਹੁੰਦਾ ਹੈ। ਉਹ ਇੱਕ ਜਿਹੜੇ ਖਾਸ ਤੌਰ ਤੇ ਹਿਟਲਰ ਵਰਗੇ ਡਿਕਟੇਟਰ ਜਾਂ ਫਾਸ਼ਿਸਟ ਜਾਂ ਪੁਤਿਨ ਵਰਗੇ ਜਾਂ ਮੋਦੀ ਵਰਗੇ, ਇਹ ਆਪਣੇ ਕਿਸਮ ਦੇ ਜਿਹੜਾ ਬਿਮਾਰੀ ਦਾ ਜਿਹੜਾ ਉਹ ਸ਼ਿਕਾਰ ਹੁੰਦੇ ਨੇ, ਉਹਨਾਂ ਦਾ ਨਾਰਸਿਸਿਸਟ ਮਾਈਂਡਸੈਟ ਹੁੰਦਾ ਹੈ। ਲੇਕਿਨ ਜਦੋਂ ਤੁਸੀਂ ਦੁਨੀਆ ਦੇ ਘਟਨਾਕ੍ਰਮ ਨੂੰ ਇੱਕ ਡਿਫਰੈਂਟ ਪ੍ਰਿਜ਼ਮ 'ਚ ਦੇਖਣਾ ਸ਼ੁਰੂ ਕਰ ਦਿਓ, ਇਹਦਾ ਮਤਲਬ ਹੈ ਕਿ ਵੀ ਆਉਣ ਵਾਲਾ ਪੀਰੀਅਡ ਕੋਈ ਸੁਖਾਵਾਂ ਨਹੀਂ ਹੈ। ਇਹ ਮਜ਼ਹਬਾਂ, ਨਸਲਾਂ ਔਰ ਨੈਸ਼ਨੈਲਿਟੀਜ਼ ਔਰ ਪੈਟਰੀਓਟਿਜ਼ਮ ਦੇ ਨਾਂ ਥੱਲੇ ਬਹੁਤ ਸਾਰਾ ਖੂਨ ਵਹਿਣ ਵਾਲਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।